ਜੀ ਅੰਜਮ ਭਾਜੀ ਉਹ ਕਹਿੰਦੇ ਨੇ ਕਿ ਕਾਗਜ਼ ਉੱਤੇ ਅੱਗ ਨਾ ਰੱਖਿਓ, ਪਾਗਲ ਦੇ ਸਿਰ ਪੱਗ ਨਾ ਰੱਖਿਓ। ਤੇ ਮੇਰੀ ਮੰਨੋ ਕਦੀ ਵੀ ਸਜਣੋ ਘਰ ਦਾ ਰਾਖਾ ਠੱਗ ਨਾ ਰੱਖਿਓ। ਮੇਰੀ ਮੰਨੋ ਕਦੀ ਵੀ ਸਜਣੋ ਘਰ ਦਾ ਰਾਖਾ ਠੱਗ ਨਾ ਰੱਖਿਓ। ਤੇ ਮੇਰੀ ਭੁੱਖੇ ਇੱਕੋ ਮੁਖੜਾ, ਮੇਰੀ ਭੁੱਖੇ ਇੱਕੋ ਹੀ ਮੁਖੜਾ, ਮੇਰੇ ਅੱਗੇ ਵੱਗ ਨਾ ਰੱਖਿਓ। ਕਾਗਜ਼ ਉੱਤੇ ਅੱਗ ਨਾ ਰੱਖਿਓ, ਪਾਗਲ ਦੇ ਸਿਰ ਪੱਗ ਨਾ ਰੱਖਿਓ। ਦੀ ਫਰਮਾਇਸ਼ ਹੈ ਕਿ ਹੀਰ ਵਾਰਿਸ ਸ਼ਾਹ ਕਿ ਰਾਂਝੇ ਆਖਿਆ ਖਿਆਲ ਨਾ ਪਾਓ ਮੇਰੇ, ਛੀ ਸੱਪ ਫਕੀਰ ਦਾ ਦੇਸ ਕਿਹਾ, ਕੂੰਜਾਂ ਵਾਂਗ ਮਮੂਲਿਆਂ ਦੇਸ ਛੱਡੇ, ਸਾਡੀ ਜ਼ਾਤ ਸਫਾਤ ਤੇ ਭੇਸ ਕਿਹਾ, ਤੇ ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਡਾ ਸਾਕ ਕਬੀਲੜਾ ਖੇਸ਼ ਕਿਹਾ, ਤੇ ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਦੇਵੇ ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ, ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਦੇਵੇ ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ। ਜੀ ਦੋਸਤੋ ਅੰਜਮ ਭਾਈ ਦੇ ਕੋਲ ਆਏ, ਅੰਜਮ ਸਰੋਇਆ ਸਾਹਿਬ ਦੇ ਕੋਲ, ਔਰ ਬਜ਼ੁਰਗਾਂ ਦੇ ਕੋਲ ਬੈਠੇ ਆ। ਪੁਰਾਣੇ ਵਸੀਰ ਦੀ ਗੱਲਬਾਤ ਹੁੰਦੀ ਸੀ, ਗੱਪਸ਼ਪ ਹੁੰਦੀ ਸੀ, ਪਰ ਕਹਿੰਦੇ ਨੇ ਕਿ ਵੱਡਿਆਂ ਬਜ਼ੁਰਗਾਂ ਦਾ ਸਾਇਆ ਰਵੇ ਸਿਰ ਤੇ, ਰੱਬ ਅੱਗੇ ਸਦਾ ਫਰਿਆਦ ਕਰੀਏ, ਤੇ ਰਾਜੇ ਖੇਲੇ ਜੱਗ ਭਾਵੇਂ ਸਾਰਾ ਰੁੱਸ ਜੇ, ਬਜ਼ੁਰਗਾਂ ਨੂੰ ਕਦੇ ਨਾ ਨਾਰਾਜ਼ ਕਰੀਏ। ਰਾਜੇ ਖੇਲੇ ਜੱਗ ਭਾਵੇਂ ਸਾਰਾ ਰੁੱਸ ਜੇ, ਬਜ਼ੁਰਗਾਂ ਨੂੰ ਕਦੇ ਨਾ ਨਾਰਾਜ਼ ਕਰੀਏ। ਨਾਲੇ ਇਹ ਬਜ਼ੁਰਗ ਤੇ ਅੱਲਾਹ ਪਾਕ ਵੱਲੋਂ ਇਹ ਰੂਹਾਨੀਅਤ ਇਹਨਾਂ ਦੇ ਵਿੱਚ, ਇਹਨਾਂ ਦੇ ਥਾਪੜੇ 'ਚ ਬਹੁਤ ਤਾਕਤ ਆ। ਉਹ ਕਹਿੰਦੇ ਨੇ ਕਿ ਪਰ ਇਹ ਵੀ ਪਿਛੋਕੜ ਚੇਤੇ ਕਰਦੇ ਨੇ, ਕਦੀ ਇਹਨਾਂ ਦੀਆਂ ਗੱਲਾਂ ਕਰਕੇ ਤੇ ਸੀਸਾਂ ਦਿੰਦੇ ਨੇ। ਉਹ ਕਹਿੰਦੇ ਨੇ ਕਿ ਇੱਕ ਥਾਂ ਬੀਤੇ ਸਮੇਂ ਸੁਹਾਨੇ ਚੇਤੇ ਕਰਕੇ ਰੋਂਦੇ ਨੇ, ਅੱਜ ਵੀ ਬਾਬੇ ਪਿੰਡ ਪੁਰਾਣੇ ਚੇਤੇ ਕਰਕੇ ਰੋਂਦੇ ਨੇ, ਤੇ ਮਿੱਸੀ ਰੋਟੀ ਗੁੜ ਦੇ ਚੌਲ ਸਾਗ ਸਰੋਂ ਦੀਆਂ ਗੰਦਲਾਂ ਦਾ, ਦੇਸੀ ਘਿਓ ਤੇ ਦੇਸੀ ਖਾਣੇ ਚੇਤੇ ਕਰਕੇ ਰੋਂਦੇ ਨੇ, ਅੱਜ ਵੀ ਬਾਬੇ ਪਿੰਡ ਪੁਰਾਣੇ ਚੇਤੇ ਕਰਕੇ ਰੋਂਦੇ ਨੇ। ਪਰ ਬਾਬਾ ਜੀ ਮੈਂ ਅੱਗੇ ਗੱਲ ਕਰਦਾ ਪਿਆ ਸੀ ਕਿ ਪਿੰਡ ਜਦੋਂ ਦੇ ਸ਼ਹਿਰ ਬਣੇ ਨੇ, ਮਿੱਠੇ ਬੋਲ ਵੀ ਜ਼ਹਿਰ ਬਣੇ ਨੇ, ਤੇ ਕਦੋਂ ਜਵਾਨੀ ਵਿੱਚ ਸਮਝੇ ਨੇ ਬੰਦੇ ਪਿਛਲੇ ਪੈਰ ਬਣੇ ਨੇ, ਤੇ ਮਾਂ ਪਿਓ ਵਾਲੇ ਕੰਧਾਂ ਕੋਠੇ ਪੁੱਤਰਾਂ ਦੇ ਲਈ ਵੈਰ ਬਣੇ ਨੇ, ਪਿੰਡ ਜਦੋਂ ਦੇ ਸ਼ਹਿਰ ਬਣੇ ਨੇ, ਮਿੱਠੇ ਬੋਲ ਵੀ ਜ਼ਹਿਰ ਬਣੇ ਨੇ। ਕਹਿੰਦੇ ਨੇ ਕਿ ਮੈਂ ਮੱਝ ਸਮਝਿਆ ਉਹ ਗਾਂ ਨਿਕਲੀ, ਮੈਂ ਧੁੱਪ ਸਮਝਿਆ ਉਹ ਛਾਂ ਨਿਕਲੀ। ਮੈਂ ਮੱਝ ਸਮਝਿਆ ਉਹ ਗਾਂ ਨਿਕਲੀ, ਮੈਂ ਧੁੱਪ ਸਮਝਿਆ ਉਹ ਛਾਂ ਨਿਕਲੀ, ਤੇ ਬੇੜਾ ਗਰਕ ਹੋਵੇ ਨਾ ਬਿਊਟੀ ਪਾਰਲਰਾਂ ਦਾ, ਮੈਂ ਕੁੜੀ ਸਮਝਿਆ ਉਹ ਕੁੜੀ ਦੀ ਮਾਂ ਨਿਕਲੀ। ਬਿਊਟੀ ਪਾਰਲਰ ਦਾ ਅੱਜ ਤੁਸੀਂ ਤਰਜਮਾਨੀ ਬਿਲਕੁਲ ਸਹੀ ਕੀਤੀ ਹੈ, ਇਹ ਹੈ ਵੀ ਇਦਾਂ ਹੀ ਹਾਲਾਤ। ਬੜਾ ਮਹਿੰਗਾ ਕੰਮ ਹੋ ਗਿਆ ਬਿਊਟੀ ਪਾਰਲਰਾਂ ਦਾ ਜਾਣਦਾ, ਤਬਾਈਆਂ ਲੱਥੀਆਂ ਪਈਆਂ ਵਾ। ਪਰ ਕਿਫ ਨਾ ਇੱਥੇ ਜਿਹੜਾ ਮਸਲੇ ਬਣਦੇ, ਇੱਕ ਬੰਦਾ ਸੀ ਉਹਦੀ ਸ਼ਾਦੀ ਵਿਚਾਰੇ ਦੀ ਹੋਈ, ਤੇ ਉਹ ਸਵੇਰ ਉੱਠਿਆ ਤੇ ਉਹਨੇ ਨਾ ਡੱਬਾ ਕੋਈ ਲਿਆ ਕਿ ਮਹਿੰਗੇ ਫੋਨ ਦਾ, ਆਈਫੋਨ ਦਾ, ਉਹਨੂੰ ਲੈ ਕੇ ਉਹਦੇ ਵਿੱਚ ਉਹਨਾਂ ਕੋਈ ਮੋਬਾਈਲ ਪਰਾਇਆ ਪੁਰਾਣਾ ਨੋਕੀਆ ਦਾ, ਕੋਈ ਬਟਨਾ ਬੁਟਨਾ ਵਾਲਾ, ਉੱਤੇ ਉਹਨੂੰ ਬੰਦ ਬੁੰਦ ਕਰਕੇ ਪੈਕ ਸ਼ੈਕ ਕਰਕੇ, ਤੇ ਬਿਊਟੀ ਪਾਰਲਰ ਜਿਹੜੀ ਜਿਹਨੇ ਉਹਦੀ ਬੇਗਮ ਨੂੰ ਤਿਆਰ ਕੀਤਾ ਉਹਨੂੰ ਗਿਫਟ ਕਰਕੇ ਆਇਆ। ਉਹ ਬਹੁਤ ਰਾਜੀ ਹੋਈ, ਆਈਫੋਨ ਆ ਗਿਆ। ਕਿਆ ਬੱਲੇ ਬੱਲੇ। ਉਹਨੇ ਡੱਬਾ ਖੋਲ ਕੇ ਬਾਅਦ ਦੇਖਿਆ ਤੇ ਵਿੱਚੋਂ ਉਹਨੇ ਖੋਲੀਆਂ ਤਿਆਵਾਂ ਤੋਂ ਆਦੀਆਂ ਨਿਕਲਿਆ ਵਿੱਚੋਂ ਜੀ ਪੁਰਾਣਾ ਮਾਰ ਲੈਂਦਾ ਬਟਨਾ ਵਾਲਾ। ਉਹ ਬੜੀ ਪਰੇਸ਼ਾਨ। ਉਹਨੇ ਕਿਹਾ ਤੂੰ ਭਾਈ ਮੇਰੇ ਨਾਲ ਕਿਹੜਾ ਮਜ਼ਾਕ ਕੀਤਾ ਜਿਹੜਾ? ਉਹਨੇ ਕਿਹਾ ਬੀਬੀ ਆ ਤੇ ਕੁਛ ਵੀ ਨਹੀਂ, ਤੂੰ ਮੇਰੇ ਨਾਲ ਕੱਲ ਦਾ ਮਜ਼ਾਕ ਕਰ ਛੱਡਿਆ। ਉਹਦੇ ਵਿੱਚ ਵੀ ਕੁਝ ਨਿਕਲਿਆ ਵਾ। ਲਓ ਜੀ, ਮਲਕ ਸਫਦਰ ਸ਼ਾਹ ਸਾਡੇ ਕਾਬੂ ਆ ਗਏ ਅੱਜ ਬੜੇ ਦਿਨਾਂ ਬਾਅਦ, ਬੜੇ ਦਿਨਾਂ ਦੀ ਉਡੀਕ ਕਰਦੇ ਸੀਗੇ। ਤੁਸੀਂ ਵੀ ਕਿਹਾ ਸੀਗਾ ਕਿ ਸਾਨੂੰ ਉਹਨਾਂ ਦੀ ਕੋਈ ਸ਼ਾਇਰੀ ਸੁਣਾਇਓ, ਤੇ ਮਲਕ ਸਾਹਿਬ ਕੋਈ ਪਿੱਛੇ ਟੋਕਾ ਚੱਲਦਾ ਤੇ ਇਧਰੋਂ ਕੋਈ ਨਾ ਕੋਈ। ਇਹ ਵਸੀਬ ਸਾਡਾ ਕਲਚਰ ਹੈ, ਪਰ ਦੂਰ ਹੁੰਦੇ ਜਾਣਦੇ ਆ। ਪਰ ਕੋਈ ਗੱਲ ਨਹੀਂ, ਤਬਦੀਲੀ ਫਿਰ ਕਾਇਨਾਤ ਦਾ ਹਿੱਸਾ ਜੀ। ਵਕਤ ਬਦਲਦਾ ਰਹਿੰਦਾ, ਜਿਵੇਂ ਬਜ਼ੁਰਗ ਬੈਠੇ ਹੋਏ ਨੇ ਪੁਰਾਣੇ ਬਾਬੇ ਤੇ ਬਹੁਤ ਜਾਣਦੇ ਨੇ ਕਿ ਨਾ ਰਹੇ ਉਹ ਜ਼ਮਾਨੇ ਮੁੰਝਦੇ, ਨਾ ਦਿਸਣ ਕਿਤੇ ਧੋਤੀਆਂ ਕੁੰਝਦੇ, ਨਾ ਤਕਲਾ ਨਾ ਚਰਖਾ ਰਿਹਾ, ਨਾ ਮੱਖਣ ਨਾ ਟੁੱਕਰ ਵਿਆ, ਨਾ ਬਨੇਰੇ ਤੇ ਕਾਹਣ ਬੋਲੇ, ਨਾ ਸਰਦਲ ਤੇ ਘਿਓ ਕੋਈ ਡੋਲੇ, ਨਾ ਕੋਈ ਦਹੀਆਂ ਮਲਮਲ ਨਾਵੇ, ਨਾ ਕੋਈ ਰੋਹ ਵਿੱਚ ਲੱਸੀ ਪਾਵੇ, ਤੇ ਨਾ ਚਾਟੀ ਨਾ ਰਹੀ ਮਧਾਣੀ, ਨਾ ਟਿੰਡਾਂ ਵਿੱਚ ਛਲਕੇ ਪਾਣੀ, ਤੇ ਨਾ ਗਾਟੀ ਨਾ ਝੂਟੇ ਰਹੇ, ਨਾ ਫਲਿਆਂ ਤੇ ਜੱਟੀ ਰਹੇ, ਨਾ ਲੱਡੂ ਨਾ ਰਹੇ ਮਖਾਣੇ। ਯਾਦ ਆਉਂਦੇ ਨੇ ਵਕਤ ਪੁਰਾਣੇ, ਤੇ ਖੂਹ ਦੀਆਂ ਟਿੰਡਾਂ ਥੱਕ ਟੁੱਟ ਗਈਆਂ, ਦਿਸਣ ਨਾ ਕਿਧਰੇ ਪੀਂਘਾਂ ਪਈਆਂ, ਤੇ ਹਲ ਪੰਜਾਲੀ ਥੱਕ ਹੰਬਹਾਰੀ, ਗੜਵਾ ਘਾਗਰ ਪਰੇ ਨਦਾਰੀ। ਤੇ ਫਿਰ ਸਰੋਇਆ ਸਾਹਿਬ ਹੁਣ ਤੇ ਵਕਤ ਬਦਲ ਗਿਆ, ਕਹਿੰਦੇ ਕਿ ਅੱਡੋ ਅੱਡ ਰਸੋਈਆਂ ਹੋਈਆਂ, ਵੱਖਰੇ ਚੁੱਲ੍ਹੇ ਵੱਖਰੀਆਂ ਡੋਈਆਂ, ਤੇ ਅੱਖ ਦਾ ਪਾਣੀ ਰੋ ਰੋ ਹੰਬਿਆ, ਦਿਸਣ ਨਾ ਕਿਧਰੇ ਸਾਂਝਾਂ ਪਈਆਂ। ਤੇ ਹੁਣ ਬਾਬਾ ਜੀ ਡਿਸ਼ ਪ੍ਰਧਾਨ ਹੋਈ ਵਿੱਚ ਕਰਦੇ, ਫਿਰ ਸ਼ਰਮ ਹਿਆ ਦੇ ਲਹਿ ਗਏ ਪਰਦੇ, ਤੇ ਪੱਗ ਚੁੰਨੀ ਵੀ ਹੋਈ ਪਰਾਉਣੀ, ਲੁੱਚ ਪੁਣੇ ਦੀ ਹੋਈ ਫਿਰ ਬਾਹੁਣੀ, ਤੇ ਬੁੱਢੜੀ ਦਾ ਕੋਈ ਖੂੰਡ ਨਹੀਂ ਫੜਦਾ, ਰਹਿਮਤ ਦਾ ਨਹੀਂ ਬਦਲ ਵਰਦਾ, ਤੇ ਸੁੰਨੇ ਪਿੰਡ ਦੇ ਦਾਰੇ ਲੱਗਣ, ਬਾਬੇ ਘਰਾਂ 'ਚ ਭਾਰੇ ਲੱਗਣ, ਤੇ ਧੁੱਪਾਂ ਤਲਖੀਆਂ ਵੱਧਦੀਆਂ ਜਾਵਣ,
ਰਹਿਮਤ ਦਾ ਨਹੀਂ ਵਰਦਾ ਸਾਵਨ, ਉਹਦਾ ਸਦਕਾ ਕਰਮ ਤੋਂ ਕਰਦੇ, ਜਿਸ ਦਾ ਸਾਰੇ ਕਲਮਾ ਪੜਦੇ, ਤੇ ਸੁੰਨੇ ਪਿੰਡ ਦੇ ਦਾਰੇ ਲੱਗਣ, ਬਾਬੇ ਘਰਾਂ 'ਚ ਭਾਰੇ ਲੱਗਣ। ਹੁਣ ਬਜ਼ੁਰਗਾਂ ਦੇ ਕੋਲੋਂ ਜਿਹੜੇ ਆਪਾਂ ਦੁਆਵਾਂ ਸੀਸਾਂ ਲੈਣ ਵਾਸਤੇ ਲੋਕ ਬਹਿੰਦੇ ਸੀ ਨਾ, ਉਹ ਵੀ ਛੱਡੀ ਜਾਣ ਦੇ ਲੱਗੇ। ਹਾਂਜੀ ਹਾਂਜੀ, ਇਦਾਂ ਹੀ ਬਿਲਕੁਲ। ਮੈਂ ਤੇ ਪ੍ਰੋਗਰਾਮ 'ਚ ਹਰ ਜਗ੍ਹਾ ਗੱਲ ਕਹਿੰਦਾ ਹੁੰਦਾ, ਕਦੀ ਕਦੀ ਟਾਈਮ ਕੱਢ ਕੇ ਇਹ ਸਿਆਣਿਆਂ ਬੰਦਿਆਂ ਕੋਲ ਵਿਆਹ ਕਰੋ, ਇਹਨਾਂ ਨੂੰ ਅਨਪੜ੍ਹ ਨਾ ਜਾਣਿਆ ਕਰੋ, ਇਹਨਾਂ ਕੋਲ ਜ਼ਿੰਦਗੀ ਦਾ ਤਜਰਬਾ ਵਾ, ਨਾਲੇ ਹਰ ਚੀਜ਼ ਗੂਗਲ ਤੇ ਨਹੀਂ ਲੱਭਦੀ। ਹਾਂ, ਇਹ ਚੀਜ਼ ਗੂਗਲ ਤੋਂ ਨਹੀਂ ਲੱਭ ਸਕਦੀ, ਨਹੀਂ ਲੱਭ ਇਹਨਾਂ ਕੋਲ ਸਕਦੀ। ਇਹ ਯੂਨੀਵਰਸਿਟੀ ਆ ਨਾ, ਹਾਏ ਹਾਏ ਹਾਏ, ਇਹ ਸਬਕ ਕਿਤੋਂ ਵੀ ਨਹੀਂ ਲੱਭਦਾ। ਕੀ ਬਾਤ ਹੈ। ਕੋਈ ਚੌਰੀ ਬੈਠਾ ਸੀ ਜੀ ਡੇਰੇ ਦੇ ਵਿੱਚ। ਅੱਛਾ। ਤੇ ਕੋਈ ਬੰਦਾ ਆਇਆ ਨਾ, ਤੇ ਉਹ ਰਾਹ ਦੇ ਵਿੱਚ ਕੁੱਤਾ ਬੈਠਾ, ਉਹਨੇ ਕਿਹਾ ਚੌਰੀ ਸਾਹਿਬ ਆ ਕੁੱਤੇ ਨੂੰ ਤਾਂ ਵੇਖੋ। ਕਹਿੰਦਾ ਨਹੀਂ ਇਹ ਨਹੀਂ ਵੜਦਾ, ਕਿ ਆ ਜਾ। ਅੱਛਾ। ਕਹਿੰਦਾ ਚੌਰੀ ਸਾਹਿਬ ਇਹ ਵੜਦਾ ਨਹੀਂ ਤੇ ਸਵਾਰੀ ਕਰਨ ਨੂੰ ਰੱਖਿਆ।